शामी ਅਸੀਂ ਜਾ ਕੇ ਨਾ जी देख लेना किन्ने अंब विके ते पैसे इकट्ठे। हाँ बंदे ते जनाब पाकिस्तान ये पाकिस्तान है विच पैसे विचों चुकणगे अंब भी नाल जाणगे विच पाणगे नहीं पैसे भी ले जाणगे ये पैसे ले जाणगे गल्ले च नहीं पाणगे कोई। हां जी हां शाम नु गल्ला थानू खाली लभेगा जी। चल अंब भी सारे विक जाणगे जी। हां चल हाँ जी पंजाबी बेस्ट फॉर एवर यूट्यूब चैनल देखने वाले वीरो अस्सलाम वालेकुम की हाल चाल आ वधिया उम्मीद करदा कि तुसी वधिया होवोगे ठीक ठाक होवोगे ते मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਿਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ। ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ। ਅੱਜ ਅਸੀਂ ਲਾਵਾਂਗੇ ਜੀ ਦੁਕਾਨ ਅੰਬਾਂ ਦੀ, ਕਿਉਂ ਜੀ ਰਾਣਾ ਸਾਹਿਬ? ਤੇ ਅੰਬਾਂ ਦੀ ਦੁਕਾਨ ਵੀ ਕੋਈ ਇਦਾਂ ਦੀ ਲਾਵਾਂਗੇ ਵੀ ਜਿਹਦੇ ਉੱਤੇ ਕੋਈ ਦੁਕਾਨਦਾਰ ਕੋਈ ਨਹੀਂ ਹੋਊਗਾ। ਇੱਕ ਅਸੀਂ ਤਜਰਬਾ ਕਰਨਾ ਆ, ਸੋਸ਼ਲ ਐਕਸਪੈਰੀਮੈਂਟ ਕਰਨਾ ਆ ਕਿ ਦੁਕਾਨਦਾਰ ਤੋਂ ਬਗੈਰ ਜਿਹੜਾ ਆ ਦੁਕਾਨ ਦਾ ਲੋਕ ਕੀ ਹਾਲ ਕਰਦੇ ਆ। ਅਸੀਂ ਦੇਖਿਆ ਆ ਵੀ ਇੱਧਰ ਉੱਧਰ ਜਿਹੜਾ ਆ ਸ਼ਹਿਰਾਂ ਦੇ ਵਿੱਚ ਜਮਸ਼ੇਦ ਕੋਹਾਟ ਸਾਹਿਬ ਆ, ਇੱਕ ਦੋ ਹੋਰ ਵੀਰਾਂ ਨੇ ਸ਼ਹਿਰਾਂ ਦੇ ਵਿੱਚ ਦੁਕਾਨਦਾਰੀ ਲਾ ਕੇ ਦੇਖੀ ਆ। ਅਸੀਂ ਕਹਿੰਦੇ ਆ ਵੀ ਅਸੀਂ ਇੱਥੇ ਵੀ ਦੇਖੀਏ ਵੀ ਪਿੰਡ ਦੇ ਵਿੱਚ ਰਾਣਾ ਸਾਹਿਬ ਕੀ ਹਾਲ ਹੁੰਦਾ ਆ ਤੇ ਲੋਕ ਖਰੀਦਦਾਰੀ ਕਿੱਦਾਂ ਕਰਦੇ ਆ। अगर दुकानदार मौजूद कोई नहीं तो फिर की हिसाब थोड़े हिसाब की होगा? देखो जी मेरे ख्याल यही है कि लोग ਜਿਹੜਾ ਵਾ ਨਾ ਜ਼ਿਆਦਾਤਰ ਲੋਕ ਜਿਹੜਾ ਪੈਸੇ ਦੇਣਗੇ ਹੈ ਤੇ ਲੇਕਿਨ ਮੁਮਕਿਨ ਆ ਕਿ ਹਰ ਤਰ੍ਹਾਂ ਦਾ ਦੇਣ ਰੱਖਣਾ ਚਾਹੀਦਾ। ਵਿੱਚੋਂ ਕੁਝ 5% ਐਸੇ ਵੀ ਹੁੰਦੇ ਆ ਬੰਦੇ ਹੈ ਜਿਹੜੇ ਕਿ ਉਹ ਕਹਿਣ ਵੀ ਪੈਸੇ ਨਾ ਦਿਓ ਤੇ ਅੰਬ ਲੈ ਜਾਓ ਹੈ। ਕੋਈ ਇੱਕ ਅੱਧਾ ਐਸਾ ਵੀ ਹੋ ਸਕਦਾ ਜਿਹੜਾ ਰੇਹੜੀ ਵੀ ਲਿਜਾਣੇ ਤੇ ਵੀ ਸੋਚ ਸਕਦਾ। ਸਾਰਾ ਕੁਝ ਹੋ ਸਕਦਾ, ਕੁਝ ਵੀ ਹੋ ਸਕਦਾ। ਤੇ ਚਲਦੇ ਆ ਅਸੀਂ ਆਰਡਰ ਦਿੱਤਾ ਹੋਇਆ ਸੀਗਾ। ਅਸੀਂ ਚਲਦੇ ਆ ਰਜਬ ਅਲੀ ਦੀ ਦੁਕਾਨ ਤੇ ਜੀ, ਸ਼ੌਕਤ ਭਾਈ ਦੇ ਉੱਥੇ, ਤੇ ਦੇਖਦੇ ਆ ਸਾਡੇ ਅੰਬ ਆ ਗਏ ਆ। ਰੇਹੜੀ ਵਾਲੇ ਨੂੰ ਵੀ ਅਸੀਂ ਕਿਹਾ ਕਿਰਾਏ ਤੇ ਲਈ ਹੋਈ ਆ। ਚਲੋ ਆਓ ਚੱਲੀਏ ਰਾਣਾ ਸਾਹਿਬ। ਚਲੀ ਚਲੋ ਲਓ ਜੀ ਅਸੀਂ ਪਹੁੰਚ ਗਏ ਆ ਜੀ ਦੁਕਾਨ ਤੇ ਭਾਈ ਰਜਬ ਅਲੀ ਦੀ। ਤੇ अस्सलाम वालेकुम जी। अस्सलाम वालेकुम ਕੀ ਹਾਲ ਹੈ ਜੀ? ਠੀਕ ਠਾਕ ਕੀ ਹਾਲ ਚਾਲ ਹੈ ਜੀ? ਲਓ ਜੀ ਅਸੀਂ ਆ ਗਏ ਆ ਦੁਕਾਨ ਤੇ ਇੱਥੇ ਪਿੰਡ ਰਹਿਮੇ ਸ਼ਾਹ ਦੇ ਵਿੱਚ। ਬੜੀ ਸਾਡੇ ਇੱਥੇ ਮਸ਼ਹੂਰ ਦੁਕਾਨ ਆ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਮੁੰਦਰੀ ਤੋਂ ਸਾਨੂੰ ਜਨਾਬ ਜੀ ਬਹੁਤ ਅੱਛਾ ਐਕਸਪੋਰਟ ਕੁਆਲਿਟੀ ਦਾ ਜਿਹੜਾ ਅੰਬ ਆ ਨਾ ਉਹ ਮੰਗਵਾ ਕੇ ਦਿਆ। ਹਾਂ ਇਹ ਬੜੇ ਮਿਹਰਬਾਨ ਆਪਣੇ ਭਾਈ ਆ ਜਨਾਬ। ਇਹਨਾਂ ਨੂੰ ਨਾ ਅਸੀਂ ਸਾਡਾ ਇਹਨਾਂ ਨਾਲ ਨਾ ਕੋਈ ਦੁਕਾਨਦਾਰ ਹਾਂ ਆ ਜਾਓ ਇੱਧਰ ਆ ਜਾਓ ਭਾਈ ਰਾਜੇ। ਇਹ ਭਾਈ ਰਜਬ ਤੇ ਭਾਈ ਸ਼ੌਕਤ ਆ ਨਾ ਜਿਹੜੇ, ਇਹਨਾਂ ਨਾਲ ਸਾਡਾ ਤਲਕ ਨਾ ਜਿਹੜਾ ਦੁਕਾਨਦਾਰੀ ਵਾਲਾ ਨਹੀਂ ਹੈ। ਇਹ ਆਪਣੇ ਭਾਈ ਆ ਹੈ ਤੇ ਇਹਨਾਂ ਨੂੰ ਜਦੋਂ ਵੀ ਅਸੀਂ ਕੋਈ ਫਟੀਕ ਪਾਣੀ ਹੋਵੇ ਨਾ, ਕੋਈ ਵੀ ਚੀਜ਼ ਜਿਹੜੀ ਫੈਸਲਾਬਾਦੋਂ ਮੰਗਵਾਉਣੀ ਆ, ਸਮੁੰਦਰੀਆਂ ਮੰਗਵਾਉਣੀਆਂ, ਇਹਨਾਂ ਨੂੰ ਕਹਿ ਦਈਦਾ ਤੇ ਇੱਥੇ ਹੀ ਸਾਨੂੰ ਨਾ ਫਿਰ ਜਦੋਂ ਸਾਡੀ ਕਦੇ ਸਬਜ਼ੀ ਹੁੰਦੀ ਸੀ ਤੇ ਉਹ ਵੀ ਸਵੇਰੇ ਸਵੇਰੇ ਭਾਈ ਸ਼ੌਕਤ ਨਾਲ ਸਾਜਰੇ ਲੈ ਜਾਂਦੇ ਹੁੰਦੇ ਸੀ। ਤੇ ਇਹਨਾਂ ਦੇ ਭਾਈ ਅਸੀਂ ਬੜੇ ਮਮਨੂਨ ਆ। ਤੇ ਇਹ ਭਾਈ ਰਜਬ ਜਿਹੜਾ ਵਾ ਨਾ ਜੀ, ਇਹ ਪੇਟੀਆਂ ਇਹਦੇ ਚ ਕਿੰਨਾ ਕਿਲੋ ਅੰਬ ਆਂਦਾ ਵਾ? ਇਹਦੇ ਜੀ ਬਗੈਰ ਗੱਤੇ ਤੋਂ 7 ਕਿਲੋ ਅੰਬ ਪੱਕਾ ਜੀ ਇਹਦੇ ਵਿੱਚ 7 ਕਿਲੋ 7 ਕਿਲੋ। ਹਾਂਜੀ ਤੇ ਇਹਦੇ ਚ ਇਹ ਕੀ ਕਿਸ ਰੇਟ ਤੇ ਆਈਆਂ ਵਾ? ਇਹ ਤਕਰੀਬਨ ਉੱਥੋਂ ਆਈਆਂ ਜੀ ਤਕਰੀਬਨ 2000 ਦਾ ਗੱਤਾ। 2000 ਦਾ ਗੱਤਾ, ਠੀਕ ਹੈ। ਇਹ ਯਾਨੀ ਕਿ 8 ਗੱਤੇ ਜਿਹੜੇ 16000 ਰੁਪਏ ਦੇ ਜਿਹੜੇ ਆ ਨਾ ਬਣ ਗਏ, ਠੀਕ ਹੈ। ਤੇ ਇਹ ਹੁਣ ਅੰਬ ਆਪਾਂ ਲਗਾਉਂਦੇ ਆ ਰੇਹੜੀ ਤੇ ਅੰਬਾਂ ਦੀ ਕੁਆਲਿਟੀ ਦਾ ਵੀ ਜਿਹੜਾ ਵਾ ਨਾ ਪਤਾ ਲੱਗ ਜਾਏਗਾ ਵੀ ਅੰਬ ਕੇ ਵੀ ਕਿਸ ਮਿਆਰ ਦੇ ਨੇ। ਹਾਂ ਕਿਸ ਮਿਆਰ ਦੇ। ਪਿੱਛੇ ਮਿਆਰ ਪੈ ਗਿਆ। ਹਾਂ ਪਿਆ 300 ਆ ਲੇਕਿਨ ਆਪਾਂ ਇਹਨੂੰ ਵੇਚਾਂਗੇ 250 ਹੈ ਕਿਉਂਕਿ ਆਪਣਾ ਲੋਕਲ ਇਲਾਕਾ ਵਾ। ਇੱਥੇ ਅਗਰ 300 ਵਾਲਾ ਹਿਸਾਬ ਹੋਵੇ ਨਾ ਤੇ ਫਿਰ ਉਹ ਬਹੁਤ ਸਾਰੇ ਬੰਦੇ ਉਹ ਨਹੀਂ ਕੁਆਲਿਟੀ ਅੰਬ ਤੋਂ ਜੀ 300 ਤੋਂ ਵੀ ਉੱਤੇ ਵਿਕਣਾ ਬਹੁਤ ਅੱਛਾ ਅੰਬ। ਹਾਂ ਲੇਕਿਨ ਉਹ ਬਹੁਤ ਥੋੜੇ ਜਿਹੇ ਬੰਦੇ ਹੁੰਦੇ ਨੇ ਜਿਹੜੇ ਕੁਆਲਿਟੀ ਕਾਂਸ਼ੀਅਸ ਹੁੰਦੇ ਆ। ਕਿਉਂਕਿ ਆਪਾਂ ਤਾਂ ਸੜਕ ਤੇ ਹੁਣ ਇਹ ਅਸੀਂ ਤੇ ਇੱਕ ਸੋਸ਼ਲ ਐਕਸਪੈਰੀਮੈਂਟ ਕਰਨਾ ਵਾ ਕਿ ਅਸਲ 'ਚ ਨਾ ਸਾਡੇ ਹਰ ਬੰਦਾ ਤੁਲਿਆ ਹੁੰਦਾ ਇਸ ਗੱਲ ਤੇ ਵੀ ਯਾਰ ਸਾਰੀ ਕੌਮ ਹੀ ਬੇਈਮਾਨ ਆ। ਸਾਰੀ ਕੌਮ ਬੇਈਮਾਨ ਨਹੀਂ ਹੈ, ਐਵੇਂ ਥੋੜੇ ਜਿਹੇ ਬੰਦੇ ਯਾਨੀ ਕਿ ਜਿਹੜੇ ਆ ਨਾ ਉਹ ਹੁੰਦੇ, ਉਹਨਾਂ ਕਰਕੇ ਨਾ ਕੋਈ ਸਾਰੇ ਹਾਂ 5 ਬੰਦੇ ਹੈ ਤੇ ਉਹਨਾਂ ਕਰਕੇ 95 ਨੂੰ ਨਹੀਂ ਕਰਨਾ ਚਾਹੀਦਾ। ਤੇ ਇਹੀ ਅਸੀਂ ਜਿਹੜਾ ਵਾ ਨਾ ਇਹ ਸੋਸ਼ਲ ਐਕਸਪੈਰੀਮੈਂਟ ਆ ਤੇ ਇਹਦਾ ਅਸੀਂ ਉੱਥੇ ਕੋਈ ਬੰਦਾ ਨਹੀਂ ਆਉਣਾ, ਇਹ ਅੰਬ ਲਾ ਦੇਣੇ ਆ ਤੇ ਉੱਥੇ ਕੈਸ਼ ਬਾਕਸ ਰੱਖ ਦੇਣਾ ਤੇ ਸ਼ਾਮੀ ਅਸੀਂ ਜਿਹੜਾ ਵਾ ਨਾ ਉਹ ਪੈਸੇ ਗਿਣ ਲੈਣੇ ਆ ਤੇ ਉਹ ਦੇਖ ਲੈਣਾ ਉਹ ਕਿੰਨੇ ਘੱਟ ਵੱਧ ਜਿਹੜਾ ਵਾ ਨਾ ਹੋਏ। ਚਲੋ ਠੀਕ ਹੈ। ਹਾਂ ਰਾਣਾ ਸਾਹਿਬ ਖੋਲ ਕੇ ਦਿਖਾਓ ਨਾ ਵੀ ਕਿੱਦਾਂ ਦਾ ਅੰਬ।
ਆ ਦੇਖੋ ਜੀ ਹਾਂ ਅੰਬ ਤਾਂ ਜਿਹੜਾ ਵਾ ਨਾ ਹਾਂ ਚਲੋ ਇਹ ਵਾਕਈ ਜਿਹੜਾ ਵਾ ਨਾ ਆ ਦੇਖੋ ਐਕਸਪੋਰਟ ਕੁਆਲਿਟੀ, ਇਹ ਬੁਨਿਆਦੀ ਤੌਰ ਤੇ ਐਕਸਪੋਰਟ ਵਾਲੀ ਕਿਸੇ ਪਾਰਟੀ ਦਾ ਜਿਹੜਾ ਵਾ ਨਾ ਅੰਬ ਉਹ ਰਿਹਾ ਵਾ। ਤੇ ਇਹ ਹੁਣ ਜਦੋਂ ਜਿਹੜੇ ਖਾਣਗੇ ਗਾਵਾਂ ਦੇਣਗੇ। ਆਹ ਠੀਕ ਹੈ ਜੀ, ਫਿਰ ਕਰੀਏ ਤਿਆਰੀ ਜੀ। ਹਾਂ ਬਿਲਕੁਲ। ਇੱਕ ਭਾਈ ਤੋਂ ਅਸੀਂ ਰੇੜੀ ਜੀ ਕਿਰਾਏ ਤੇ ਲਈ ਆ, ਉਹ ਵੀਰ ਹਲੇ ਤੱਕ ਇੱਥੇ ਆਇਆ ਨਹੀਂ, ਬੱਚਿਆਂ ਨੂੰ ਛੱਡਣ ਗਿਆ ਆ ਜਾਂਦਾ ਆ, ਤੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਭਾਈ ਰਜਬ ਅਲੀ ਦੇ ਤੇ ਆ ਸਾਡੇ ਵੀਰ ਦਾ। ਤੁਹਾਡਾ ਕੀ ਨਾਂ ਜੀ? ਮੁਹੰਮਦ ਯਾਸਿਨ ਸਾਹਿਬ। ਸਾਨੂੰ ਜਨਾਬ ਜੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਜੋੜ ਕੇ ਵੀ ਦਿੰਦੇ ਆ ਜੀ, ਪੂਰਾ ਸਜਾ ਕੇ ਰੇੜੀ ਦੇਵਾਂਗੇ। ਦੇਖੋ ਅੱਜ ਦਾ ਜਿਹੜਾ ਸਾਡਾ ਇਹ ਤਜਰਬਾ ਆ ਕਿੱਦਾਂ ਦਾ ਰਹਿੰਦਾ ਰਾਣਾ ਸਾਹਿਬ। ਹਾਂਜੀ ਮੈਂ ਤਾਂ ਜੀ ਬੜਾ ਪੁਰਮੀਦ ਆ, ਕਿਉਂਕਿ ਬੰਦੇ ਨੂੰ ਨਾ ਹਮੇਸ਼ਾ ਪੁਰਮੀਦ ਹੀ ਰਹਿਣਾ ਚਾਹੀਦਾ। ਉਹ ਇੱਕ ਦੋਸਤ ਹੈ ਆ ਇੰਗਲੈਂਡ ਤੋਂ ਫੋਨ ਕਰਦੇ ਹੁੰਦੇ ਆ, ਉਹ ਕਹਿੰਦੇ ਜੀ ਤੁਸੀਂ ਇੰਨੇ ਪੋਜ਼ਿਟਿਵ ਕਿਉਂ ਆ ਹੈ ਤੇ ਕੀ ਕਹਿੰਦੇ ਵੀ ਕੋਈ ਹਾਦਸਾ ਜਾਂ ਸਾਨੇਹਾ ਜਾਂ ਕਿਹਦੇ ਕਰਕੇ ਤੁਸੀਂ ਹੈ। ਮੈਂ ਕਿਹਾ ਜੀ ਕੁਛ ਇਸ ਤਰ੍ਹਾਂ ਹੀ, ਮੈਂ ਕਿਹਾ ਰਹਿ ਬੰਦੇ ਆ ਐਸਿਆਂ ਨਾਲ ਕਿ ਜਿਨ੍ਹਾਂ ਨੇ ਇਹ ਕਿਹਾ ਕਿ ਪੋਜ਼ਿਟਿਵ, ਉਹਨੇ ਪੋਜ਼ਿਟਿਵ ਤਾਂ ਨਹੀਂ ਹੈ ਅਸੀਂ ਹੈ ਤੇ ਲੇਕਿਨ ਬਹਰਹਾਲ ਕੋਸ਼ਿਸ਼ ਕਰਦੇ ਆ ਕਿ ਜਿਸ ਵੀ ਹੱਦ ਤੱਕ ਇਹ ਨਾ ਪੋਜ਼ਿਟਿਵ ਰਹੀਏ, ਅੱਛੇ ਨਤਾਇਜ ਤੇ ਜਿਹੜਾ ਵਾ ਨਾ ਕਰਨਾ ਚਾਹੀਦਾ, ਬੰਦੇ ਨੂੰ ਜ਼ਿਹਨ 'ਚ ਰੱਖਣਾ ਚਾਹੀਦਾ। ਤੇ ਬਾਕੀ ਦੇਖੋ ਜੀ ਹੁਣ ਸ਼ਾਮ ਨੂੰ ਜਿਹੜਾ ਇਹ ਕੋਈ ਟੈਸਟ ਨਹੀਂ ਹੈ ਇਮਾਨਦਾਰੀ ਦਾ, ਇਹ ਇੱਕ ਸੋਸ਼ਲ ਐਕਸਪੈਰੀਮੈਂਟ ਹੈ। ਬਿਲਕੁਲ ਹਾਂ ਤੇ ਇਹ ਅਸਲ 'ਚ ਬੁਨਿਆਦੀ ਤੌਰ ਤੇ ਇਹ ਹੈ ਕਿ ਅਸੀਂ ਜ਼ਿੰਮੇਦਾਰ ਕਿੰਨੇ ਕਾ ਹੈ, ਜ਼ਿੰਮੇਦਾਰੀ ਦੀ ਗੱਲ। ਹਾਂ ਜ਼ਿੰਮੇਦਾਰੀ ਦੀ ਗੱਲ ਆ। ਬਾਕੀ ਉਹ ਜਿਹੜਾ ਵਾ ਨਾ ਇਮਾਨਦਾਰੀ ਜਿਹੜੀ ਆ ਨਾ ਉਹ ਅੱਲਾਹ ਤਾਲਾ ਦੀ ਜ਼ਾਤ ਜਾਣਦੀ ਆ, ਨੀਤਾਂ ਦਾ ਕਹਿੰਦੇ ਦਾਰੋ ਮਦਾਰ ਸਾਰਾ ਹਾਂ ਉਸ ਤੇ ਆ। ਅਸੀਂ ਤਾਂ ਸਿਰਫ ਇਹ ਹੈ ਕਿ ਇੱਕ ਬੰਦਿਆਂ ਦੀ ਨਾ ਯਾਨੀ ਕਿ ਬੰਦੇ ਜ਼ਿੰਮੇਦਾਰ ਸਾਡੇ ਯਾਨੀ ਕਿ ਕਿਤਨੇ ਕੁ ਹੈ, ਔਰ ਸਾਨੂੰ ਉਮੀਦ ਆ ਕਿ ਇਨਸ਼ਾਅੱਲਾ ਤਾਲਾ ਬਹੁਤ ਅੱਛੇ ਨਤਾਇਜ ਜਿਹੜੇ ਆ ਨਾ ਉਹ ਸ਼ਾਮ ਨੂੰ ਸਾਹਮਣੇ ਆਣਗੇ। ਇਹ ਸਾਡਾ ਚੌਕ ਆ ਜੀ, ਚੌਕ ਰਹਿਮਤ ਆ ਮੇਰਾ ਸੋਹਣਾ ਪਿੰਡ ਦਾ। ਆ ਗੱਡੀਆਂ ਦਾ ਸਟੈਂਡ ਆ ਇੱਥੇ ਬਣਿਆ ਹੋਇਆ, ਤੇ ਆ ਭਾਈ ਰਜਬ ਅਲੀ ਦੀ ਇੱਥੇ ਦੁਕਾਨ ਆ। ਭਾਈ ਸ਼ੌਕਤ ਇੱਥੇ ਹੈ ਨਹੀਂ, ਉਹ ਵੀ ਸਾਡੇ ਵੀਰ ਆ। ਠੀਕ ਆ ਰਾਣਾ ਸਾਹਿਬ, ਫਿਰ ਕਰਦੇ ਆ ਬਾਅਦ ਚ। ਲਓ ਜੀ ਰੇੜੀ ਸਾਡੀ ਸੱਜ ਗਈ। ਰਾਣਾ ਸਾਹਿਬ ਇੱਧਰ ਆ ਜਾਓ। ਤੇ ਭਾਈ ਰਜਬ ਅਲੀ ਨੇ ਸਾਡੀ ਬੜੀ ਮਦਦ ਕਰੀ ਆ, ਪਗਰੋ ਪਗਰੀ ਹੋ ਗਿਆ। ਅੱਜ ਜਿਹੜਾ ਹੈ ਨਾ ਗਰਮੀ ਵੀ ਬੜੀ ਹੈ, ਇਦਾਂ ਹੀ ਆਮ ਖਾਣ ਦਾ ਮੌਸਮ ਵੀ ਹੈਗਾ ਜੀ। ਤੇ ਆ ਰੇੜੀ ਸਾਡੀ ਸੱਜ ਗਈ ਹੋਈ ਆ। ਹੁਣ ਅਸੀਂ ਇਹਨੂੰ ਲੈ ਕੇ ਚੱਲੇ ਆ। ਉਸ ਤੋਂ ਪਹਿਲਾਂ ਤੁਹਾਨੂੰ ਸਾਰਾ ਅਸੀਂ ਅੱਜ ਦਾ ਜਿਹੜਾ ਸਾਡਾ ਖਰਚਾ ਹੋਇਆ ਉਹ ਸਾਰਾ ਦੱਸ ਦਈਏ। ਆ ਰੇੜੀ ਜਿਹੜੀ ਅਸੀਂ ਇਹ ਕਿਰਾਏ ਤੇ ਲਈ ਆ 1000 ਰੁਪਏ ਤੇ, ਠੀਕ ਹੈ ਜੀ। ਤੇ 16000 ਦੇ ਜੀ ਇਹਦੇ ਉੱਤੇ ਅੰਬਾਂ 8 ਪੇਟੀਆਂ। ਉਹਦੇ ਵਿੱਚ ਰਾਣਾ ਸਾਹਿਬ ਕਿੰਨੇ ਕੰਮ ਖਰਾਬ ਨਿਕਲੇ ਦੇਖਿਓ। ਇਹ ਦੇਖਦੇ ਨੇ 2 ਕਿਲੋ ਚਲੋ 2 ਕਿਲੋ ਅੰਬ ਜਿਹੜਾ ਨਾ ਤਕਰੀਬਨ ਉਹ ਖਰਾਬ ਹੈਗਾ। ਤੇ ਬਾਕੀ ਆ ਜਿਹੜੇ ਆ 500 ਰੁਪਏ ਦੇ ਜਨਾਬ ਆ ਖਰਚਾ ਹੋਇਆ ਆ ਸਾਰਾ। ਤੇ ਇੱਕ 150 ਰੁਪਏ ਦੀ ਟੇਪ ਆਈ ਆ। ਤੇ ਬਾਕੀ ਬਸ ਕੰਡਾ ਬੱਟਾ ਰੇੜੀ ਵਾਲੇ ਦਾ ਹੀ ਆ, ਵੀਰ ਦਾ, ਉਹਨੂੰ ਦਿਹਾੜੀ ਦੇਣੀ ਆ ਅਸੀਂ। ਤੇ ਰਾਣਾ ਸਾਹਿਬ ਕਿੰਨਾ ਹੋ ਗਿਆ ਜੀ ਟੋਟਲ ਸਾਰਾ? ਕੀ ਗੱਲ ਇਹ ਤਕਰੀਬਨ 16000 ਉਹ ਹੋ ਗਿਆ। ਤੇ ਇਹਦਾ ਪ੍ਰਿੰਟਿੰਗ ਦਾ ਕਿੰਨਾ ਹੋਇਆ? 500 ਤੇ 1000 1500 ਤੇ ਟੇਪ ਲਾ ਲਓ 17600 ਖਰਚਾ ਹੋ ਗਿਆ। ਆ ਰੇੜੀ ਕਿਰਾਇਆ ਪਾ ਗਏ? ਹਾਂ ਰੇੜੀ ਕਿਰਾਇਆ ਪਾ। ਅੱਛਾ ਫਿਰ ਚਲੋ। ਅੱਛਾ ਰਾਣਾ ਸਾਹਿਬ ਹੁਣ ਇਹ 8 ਤੋਂ 55 ਕਿਲੋ ਆਮ 56 ਤੋਂ 2 ਕਿਲੋ ਇਹ ਆਪਾਂ ਨੂੰ ਕੀ ਰੇਟ ਪਏ ਫਿਰ ਉਸ ਹਿਸਾਬ ਨਾਲ? ਇਹ ਆਪਾਂ ਨੂੰ ਪਏ ਆ ਹੁਣ ਆਮ ਬਹੁਤ ਸ਼ਾਨਦਾਰ ਆ ਜੀ, ਤੁਸੀਂ ਦੇਖ ਸਕਦੇ ਆ ਜੀ। ਇਹ 17000 ਤੇ 600 ਹਾਂਜੀ। ਤੇ ਤਕਸੀਮ ਹੈ 56। ਇਹ ਤਕਰੀਬਨ 314 ਰੁਪਏ ਪਿਆ। 314 ਰੁਪਏ ਸਾਨੂੰ ਜੀ। 314 ਰੁਪਏ ਕਿਲੋ ਦੇ ਹਿਸਾਬ ਨਾਲ ਸਾਨੂੰ ਅੰਬ ਪੈ ਗਿਆ।
ਅਸੀਂ ਪਰ ਇਹਦਾ ਰੇਟ ਰੱਖਿਆ ਹੈਗਾ ਆ 250। ਹਾਂ ਠੀਕ ਆ ਵੀ ਯਾਨੀ ਕਿ ਇਹ ਦਰਮਿਆਨਾ ਜਿਹਾ ਕੰਮ ਕਰ ਲਿਆ ਵੀ ਹਾਲਾਂਕਿ ਰੋਡ ਚੰਗਾ ਆ, ਗੱਡੀਆਂ ਵੀ ਚੱਲਦੀਆਂ, ਸਾਰਾ ਕੁਝ ਆ। ਤੇ ਬਾਕੀ ਹੁਣ 150 ਰੁਪਏ ਕਿਲੋ ਵਾਲਾ ਅੰਬ ਵੀ ਹੈਗਾ, ਲੇਕਿਨ ਇਹ ਅੰਬ ਅਸੀਂ ਅੱਛਾ ਜਿਹੜਾ ਆ ਮੰਗਵਾਇਆ ਆ ਵੀ ਜਿਹੜਾ ਇਹ ਨਾ ਹੋਵੇ ਵੀ ਕੋਈ ਬੰਦਾ ਕਹੇ ਵੀ ਯਾਰ ਐਵੇਂ ਆਪਣਾ ਇੱਕ ਸੋਸ਼ਲ ਐਕਸਪੈਰੀਮੈਂਟ ਕਰਨ ਵਾਸਤੇ ਮਾੜੇ ਅੰਬ ਰੱਖਦੇ, ਨਹੀਂ, ਖਾਣ ਦੇ ਕਾਬਲ ਬਿਹਤਰੀਨ। ਹਾਂ ਇਹ ਨਾ ਹੋਵੇ ਸਿਰਫ ਬੰਦਾ ਅਗਲਾ ਕੋਈ ਕਵੇ ਵੀ ਯਾਰ ਹੈ ਹੀ ਨਹੀਂ ਸੀ ਉਹ ਵਿਕਣ ਵਾਲੇ ਹੈ ਵੀ ਉਹ ਲੈਂਦਾ ਕੌਣ। ਹਾਂ ਵੀ ਇਹ ਕਮ ਸੇ ਕਮ ਕੁਆਲਿਟੀ ਤੇ ਚੀਜ਼ ਦੀ ਹੋਵੇ ਨਾ ਕੁਆਲਿਟੀ। ਹਾਂ ਠੀਕ ਹੈ ਚਲਿਏ ਫਿਰ। ਹਾਂ ਚਲਿਏ। ਲੋ ਜੀ ਅਮਜਦ ਅਲੀ ਆ ਗਿਆ ਹੋਇਆ, ਇਹ ਸਾਨੂੰ ਉੱਥੇ ਤੱਕ ਛਡਾਊਗਾ ਜਿੱਥੇ ਅਸੀਂ ਰੇਹੜੀ ਪੁਆਇੰਟ ਜਿੱਥੇ ਵੀ ਅਸੀਂ ਹਿਸਾਬ ਕਿਤਾਬ ਲਾਇਆ। ਚਲੋ ਜੀ ਅਮਜਦ ਰਾਣਾ ਸਾਹਿਬ ਚਲਿਏ। ਚਲੋ 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 ਚਲੋ। ਲੋ ਜੀ ਚੱਲਦੇ ਆਂ ਜੀ ਉਸ ਪੁਆਇੰਟ ਤੇ ਜਿੱਥੇ ਅਸੀਂ ਇਹ ਰੇਹੜੀ ਖੜੀ ਕਰਨੀ ਆ, ਤੇ ਉੱਥੇ ਜਾ ਕੇ ਤੁਹਾਡੇ ਨਾਲ ਰਾਬਤਾ ਕਰਦੇ ਆਂ। ਅਮਜਦ ਨੂੰ ਮੈਂ ਜਾ ਕੇ ਹੁਣ ਲੈ ਕੇ ਆਏ ਆ। ਇਹ ਕਿੱਥੋਂ ਲਿਆਂਦੀਆਂ ਬੱਕਰੀਆਂ? ਅੱਛਾ ਅੱਛਾ ਅੱਛਾ, ਇਹ ਉਹਦੇ ਵਾਲੀਆਂ ਹੀ ਆ। ਹਾਂਜੀ ਚਲੋ ਜੀ 250 ਰੁਪਏ। ਚਲੋ ਜੀ ਬਿਸਮਿਲ੍ਲਾ ਪੜੋ ਜੀ। ਇੱਥੇ ਚੌਕ ਹੈ, ਇੱਥੇ ਰਸ਼ ਜ਼ਿਆਦਾ ਰਾਣਾ ਸਾਹਿਬ। ਫਿਰ ਅਗਲਾ ਤਜਰਬਾ ਜਿਹੜਾ ਆ ਕਰਾਂਗੇ ਇੱਥੇ। ਹਾਂ ਵੀ ਕਿਸੇ ਰਸ਼ ਵਾਲੀ ਜਗ੍ਹਾ ਤੇ। ਇਸ ਵਾਰੀ ਆਪਾਂ ਚੱਲਦੇ ਆ ਕਿਸੇ ਹੋਰ ਜਗ੍ਹਾ। ਹਾਂ ਵਿਹਲੀ ਜਗ੍ਹਾ ਤੇ। ਵਿਹਲੀ ਜਗ੍ਹਾ ਤੇ ਚੱਲਦੇ ਆ। ਚਲੋ ਠੀਕ। ਹੱਸ ਰਹੇ ਆ। ਦੇਖ ਰਹੇ ਆ ਜਨਾਬ ਤੁਸੀਂ ਅੰਬਾਂ ਦਾ ਕਾਰੋਬਾਰ। ਇਹਨੂੰ ਦਿਓ ਜਰਾ, ਇਹਦੀ ਸਲਾਹ ਲਓ ਜੀ। ਰਾਣਾ ਸਾਹਿਬ ਹਾਂ ਜੀ ਕੀ ਕਹਿੰਦਾ ਹੈ, ਇਹਦਾ ਕੀ ਖਿਆਲ ਆ? ਬੰਦਿਆਂ ਦਾ ਖਿਆਲ ਥੋੜਾ ਜਿਹਾ ਦੇਖੀਏ ਜੀ। ਹਾਂਜੀ ਇਹ ਨਾ ਅਸੀਂ ਕਰਨ ਲੱਗੇ ਆ ਤਜਰਬਾ ਵੀ ਬਗੈਰ ਦੁਕਾਨਦਾਰ ਤੋਂ ਨਾ ਰੇੜੀ ਲਾਣ ਲੱਗੇ ਆ ਜੀ ਜੀ ਵੀ ਰੇਟ ਰੱਖ ਦਿੱਤਾ ਵੀ ਆਪੇ ਜੋਖੋ ਤੇ ਆਪੇ ਪੈਸੇ ਗੱਲੇ 'ਚ ਪਾ ਦਿਓ। ਹਾਂ ਤੇ ਤੁਹਾਡਾ ਕੀ ਖਿਆਲ ਹੈ ਇਸ ਤਜਰਬੇ ਤੇ ਵੀ ਸ਼ਾਮੀ ਅਸੀਂ ਜਾ ਕੇ ਨਾ ਜੀ ਦੇਖ ਲੈਣਾ ਕਿੰਨੇ ਅੰਬ ਵਿਕੇ ਤੇ ਪੈਸੇ ਇਕੱਠੇ? नहीं जी अल्लाह ताला रोजी देगा जी, काम अच्छा है, अच्छा कारोबार है। ਨਹੀਂ ਬੰਦੇ ਕੀ ਕਰਨਗੇ? ਹਾਂ ਬੰਦੇ ਤੇ ਜਨਾਬ ਇਹ ਪਾਕਿਸਤਾਨ ਆ, ਇਹ ਪਾਕਿਸਤਾਨ ਹੈ, ਇਹਦੇ ਵਿੱਚ ਪੈਸੇ ਵਿੱਚੋਂ ਚੁੱਕਣਗੇ, ਅੰਬ ਵੀ ਨਾਲ ਜਾਣਗੇ, ਵਿੱਚ ਪਾਣਗੇ ਨਹੀਂ। ਪੈਸੇ ਵੀ ਲੈ ਜਾਣਗੇ। ਹਾਂ ਇਹ ਪੈਸੇ ਲੈ ਜਾਣਗੇ, ਗੱਲੇ 'ਚ ਨਹੀਂ ਪਾਣਗੇ ਕੋਈ ਸ਼ੇ। ਹਾਂਜੀ ਹਾਂ ਸ਼ਾਮ ਨੂੰ ਗੱਲਾ ਤੁਹਾਨੂੰ ਖਾਲੀ ਲੱਭੇਗਾ ਜੀ। ਚੱਲ ਅੰਬ ਵੀ ਸਾਰੇ ਵਿਕ ਜਾਣਗੇ ਜੀ। ਚਲੋ ਠੀਕ ਹਾਂ ਚਲੋ ਠੀਕ। ਲੈ ਹੀ ਜਾਂਦੇ ਤਾਂ ਵੇਖੀ ਜਾਂਦੇ ਨੇ। ਅਜੇ ਬਲੀ ਤਾਂ ਜੀ ਲੈ ਲਓ। ਹਾਂ ਠੀਕ ਹੈ ਰਾਜੀ। ਇੱਕ ਮਿੰਟ ਅਲੀ ਨੂੰ ਆ ਮਾਈਕ ਫੜਾ। ਤੂੰ ਅਜੇ ਬਲੀ ਕੀ ਕਹਿ ਰਿਹਾ? ਮੈਂ ਤਾਂ ਜੀ ਇਹ ਕਹਿ ਰਿਹਾ ਜੋ ਅੰਬ ਸਾਰੇ ਵਿਕ ਜਾਣੇ ਨੇ ਜੀ। ਤੇ ਬਾਕੀ ਇਹ ਕਿ ਗੱਲੇ ਚੋਂ ਪੈਸੇ ਸ਼ਾਮ ਨੂੰ ਥੋੜੇ ਹੀ ਨਿਕਲਦੇ ਨੇ, ਯਾਨੀ ਕਿ ਨਾ ਅੰਬ ਬਚਣੇ ਨਾ ਪੈਸੇ ਨਾ ਬਚਣੇ। ਪੈਸੇ ਬਚਣੇ। ਹਾਂ ਚਲੋ ਕਿਉਂਕਿ ਆਪਣੀ ਆਵਾਮ ਦਾ ਪਤਾ ਹੈ ਆਪਾਂ ਨੂੰ ਜੀ। ਇੱਥੋਂ ਦੀ ਆਵਾਮ ਜਿਹੜੀ ਹੈ ਜੀ ਉਹ ਕਿੰਨੀ ਕੁ ਇਮਾਨਦਾਰ ਹੈਗੀ ਹੈ ਜੀ। ਅੱਛਾ ਚਲੋ ਚਲੋ ਹਾਂ ਸ਼ਾਮੀ ਦੇਖਦੇ ਆ। ਹਾਂ ਫਿਰ ਨਾਲੇ ਤੁਹਾਨੂੰ ਵੀ ਦੱਸਦੇ ਆ ਕੇ। ਠੀਕ ਹੈ ਦੱਸਾਂਗੇ। ਹਾਂ ਅੱਲਾ ਖੈਰ ਕਰੇ। ਹਾਂਜੀ ਚੱਲ ਰਿਵਿਊ ਐਡਾ ਉਹ ਨਹੀਂ ਹੈ। ਹਾਂ ਰਿਵਿਊ ਦੇ ਮੁਤਾਬਕ ਇਹ ਆ ਵੀ ਜਿਹੜਾ ਅਸੀਂ ਵੇਲੇ ਰਵਾਂਗੇ। ਨਹੀਂ ਨਹੀਂ ਦੇਖੋ ਅਸੀਂ ਸਾਡਾ ਤਜਰਬਾ ਜੀ ਚਲੋ ਸ਼ਾਮ ਨੂੰ ਚਾਹ ਇਹੀ ਤਾਂ ਹੈ ਨਾ ਪਤਾ ਲੱਗਣਾ ਚਾਹੀਦਾ ਉਹ ਕਿਆ, ਪਤਾ ਲੱਗਣਾ। ਕਿਉਂਕਿ ਅਗਰ ਰਿਜ਼ਲਟ ਦਾ ਪਹਿਲੇ ਹੀ ਪਤਾ ਲੱਗ ਜਾਏ ਫਿਰ ਤਾਂ ਮਜ਼ਾ ਹੀ ਨਹੀਂ ਹੈ। ਹਾਂਜੀ ਰਾਣਾ ਸਾਹਿਬ ਦੱਸੋ ਵੀ ਇਹ ਰੇੜੀ ਆਪਾਂ ਕਿੱਥੇ ਲਾਤੀ ਹੁਣ? ਇਹ ਜਨਾਬ ਆਪਣਾ ਸਮੁੰਦਰੀਓਂ ਸਾਹੀਵਾਲ ਵਾਲਾ ਰੋਡ ਆ ਨਾ ਜਿਹੜਾ, ਹਾਂ ਰਹਿਮੇ ਸ਼ਾਹ ਤੋਂ ਅੱਗੇ ਗੜ ਦੇ ਦਰਮਿਆਨ ਚ ਤੇ ਹੈ ਗੋ ਵਾਲਿਆਂ ਦਾ ਪੰਪ ਆ ਤੇ ਅੱਗੇਲੇ ਪਾਸੇ ਸਰਦਾਈ ਵਾਲਿਆਂ ਦਾ ਅੱਡਾ ਵਾ। ਇੱਥੇ ਲਗਾਈ ਆ ਰੇੜੀ। ਬਸ ਆਪਾਂ ਹੁਣ ਰੇੜੀ ਲਾ ਕੇ ਤੇ ਚਲੇ ਜਾਣੇ ਆ। ਤੇ ਇਹ ਕਿਉਂਕਿ ਰਹਿਮੇ ਸ਼ਾਹ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਵਾ, ਅੰਜਮ ਸਰੋਏ ਦਾ ਪਿੰਡ ਆ। ਹਾਂ 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 ਰਹਿਮੇ ਸ਼ਾਹ ਦੀ ਇਹ ਹੈ। ਤੇ ਹੁਣ ਇਹ ਇੱਕ ਸੋਸ਼ਲ ਐਕਸਪੈਰੀਮੈਂਟ ਹੋਇਆ ਤੇ ਇਹਦੇ ਦੇਖਦੇ ਹਾਂ ਕਿਉਂਕਿ ਕੰਮ ਲੋਕ ਸ਼ਹਿਰਾਂ 'ਚ ਕਰ ਰਹੇ ਆ, ਲੇਕਿਨ ਅਸੀਂ ਕਿਹਾ ਵੀ ਅਸੀਂ ਕਿਉਂ ਪਿੰਡ ਥਾਂ ਰਹਿੰਦੇ, ਅਸੀਂ ਕਿਉਂ ਰਹੀਏ ਪੈਰ। ਸਹੀ ਗੱਲ ਹੈ ਜੀ। ਬਿਲਕੁਲ ਇਹਦੇ ਤੇ ਲੋ ਜੀ ਇਹ ਹੈਗਾ ਆ ਸਾਹੀਵਾਲ ਰੋਡ, ਮੇਨ ਰੋਡ, ਵੱਡਾ ਰੋਡ ਆ ਤੁਹਾਡੇ ਸਾਹਮਣੇ ਆ। ਦੇਖ ਲਓ ਤੁਸੀਂ ਤਕਰੀਬਨ ਚੌਕ ਰਹਿਮੇ ਸ਼ਾਹ ਤੋਂ 1.5-2 ਕਿਲੋਮੀਟਰ ਦਾ ਫਾਸਲਾ ਹੋਣਾ। ਉੱਥੇ ਅਸੀਂ ਰੇੜੀ ਲਾ ਕੇ ਚੱਲੇ ਆ। ਅਸੀਂ ਛਾਪਰ ਭੁੱਲੇ ਆਏ ਸੀ ਤੇ ਛਾਪਰ ਲੈਣ ਗਿਆ ਆ ਜਨਾਬ ਅਮਜਦ ਉਰਫ ਜੱਗਾ, ਉਹ ਲੈ ਜਾਂਦਾ ਤੇ ਬਸ ਅਸੀਂ ਫਿਰ ਗਏ। ਬਾਕੀ ਆ ਕੇ ਜੀ ਇੱਕ ਵਾਰੀ ਰੇੜੀ ਦੀ ਸ਼ਾਇਦ ਸਾਨੂੰ ਬਦਲਣੀ ਪਊਗੀ ਵੀ ਇੱਥੇ ਛਾਂ ਹੈਗੀ ਆ, ਫਿਰ ਉਧਰ ਉੱਥੇ ਛਾਂ ਆ ਜਾਏਗੀ, ਉੱਥੇ ਲਾ ਦਾਂਗੇ। ਕਿਉਂ ਜੀ ਰਾਣਾ ਸਾਹਿਬ? ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ
अस्सलाम वालेकुम। वालेकुम सलाम। ਕੀ ਹਾਲ ਚਾਲ ਨੇ? ठीक ठाक राणा ਕੀ ਨਾਂ ਛੋਟੇ ਤੇਰਾ? मेरा नाम मोहम्मद मुजाहिद। तुसी सुनाओ राणा साहब ठीक हो? ਹਾਂ ਠੀਕ ਆ, ਉੱਚੀ ਬੋਲ ਥੋੜਾ ਜਿਹਾ। हाँ जी राणा साहब बोलो। ਕੀ ਨਾਮ ਆ? मोहम्मद मुजाहिद, ਹਾਂ, ਕਿਹੜੀ ਜਗ੍ਹਾ ਤੋਂ ਆਏ ਹੈ? डेरा गाजी खान तो। ਡੇਰਾ ਗਾਜ਼ੀ ਖਾਨ ਤੋਂ ਜੀ। ਇਹ ਮੁੰਡਾ ਆਇਆ ਸਾਡੇ ਇੱਥੇ ਨੇ, ਆ ਸਰਦਾਈ ਲਾਈ। ਇੱਕ ਦਿਨ ਤੁਹਾਨੂੰ ਵੀਡੀਓ ਦਿਖਾਈ ਸੀਗੀ ਤੇ ਉਹ ਇਹ ਹੈ ਨਹੀਂ ਸੀ, ਇਹਦੇ ਦੂਸਰੇ ਭਾਈ ਦਾ ਸੀਗਾ ਉਸ ਦਿਨ ਅਸੀਂ ਜਿਹੜਾ ਇੰਟਰਵਿਊ ਕੀਤਾ ਸੀ। ਅੱਛਾ, ਅਸੀਂ ਆ ਤੇਰੇ ਥੋੜੇ ਜਿਹੀ ਦੂਰ ਤੇਰੇ ਤੋਂ हाँ जी ਅੰਬਾਂ ਦੀ ਰੇੜੀ ਜਿਹੜੀ ਆ ਬਗੈਰ ਦੁਕਾਨਦਾਰ ਤੋਂ ਲਾ ਕੇ ਜਾ ਰਹੇ ਹਾਂ। हाँ जी। ਇਹ ਤੇਰਾ ਇਹਦੇ ਬਾਰੇ 'ਚ ਕੀ ਖਿਆਲ ਆ ਵੀ ਕਿੱਦਾਂ ਹੋਏਗਾ, ਕੀ ਹੋਏਗਾ? मेरा भाई ਇਹਦੇ ਬਾਰੇ ਇਹ ਖਿਆਲ ਆ ਰਾਣਾ ਸਾਹਿਬ, 100 ਦੇ ਵਿੱਚੋਂ ਇੱਕ ਇਮਾਨਦਾਰ ਆਂਦਾ ਹੈ। ਅੱਲਾ ਕਰੇ ਤੁਸੀਂ ਇਹ ਹਦੀਆ ਲਾਇਆ ਐਵੇਂ ਸਮਝ ਲਓ ਤੁਹਾਡੀ ਖੈਰਾਤ ਹੀ ਨਿਕਲਣੀ, ਬਾਕੀ ਪੈਸੇ ਨੇ ਜੋ ਤੁਹਾਨੂੰ ਵਸੂਲ ਨਹੀਂ ਹੋਣੇ। ਕਿਉਂਕਿ ਇਸ ਰੋਡ ਤੇ ਜਿਹੜੇ ਅਕਸਰ ਜੰਗਲੀ ਲੋਕ ਹੀ ਗੁਜ਼ਰਦੇ ਆ, ਕੋਈ ਵੀ ਪੜਿਆ ਲਿਖਿਆ ਸਮਝਦਾਰ ਆਂਦਾ ਹੈ ਉਹੀ ਕਹਿੰਦਾ ਹੈ ਕਿ ਬਈ ਦੁਕਾਨਦਾਰ ਹੈ ਠੀਕ ਨੇ, ਤੇ ਉਹ ਲੈਂਦੇ ਨਹੀਂ, ਚੁੱਪ ਕਰਕੇ ਅਗਾਂ ਨੂੰ ਟੁਰ ਜਾਂਦਾ ਹੈ। ਉਹ ਕਹਿੰਦਾ ਵੀ ਮੈਂ ਲੈ ਵੀ ਲਿਆ ਤਾਂ ਮੈਨੂੰ ਕਿਸੇ ਨੇ ਟੰਬੇ ਮਾਰਨੇ ਨੇ। ਇਸ ਤਰ੍ਹਾਂ ਉਹ ਹਿਸਾਬ ਨਹੀਂ ਨਾ। ਚਲੋ ਅੱਲਾ ਕਿਤੇ ਤੁਸੀਂ ਆ ਜਿਹੜਾ ਕੰਮ ਕੀਤਾ ਅੱਲਾ ਤਾਲਾ ਕਾਮਯਾਬ ਕਰੇ ਤੁਹਾਨੂੰ ਇਹਦਾ। ਅਗਰ ਕੋਈ ਨਾ ਵੀ ਦੇਵੇ ਨਾ ਐਵੇਂ ਸਮਝ ਲਓ ਤੁਸੀਂ ਤੁਹਾਨੂੰ ਅਜਰ ਮਿਲੇਗਾ ਇਹਦਾ। ਨਹੀਂ ਅਸੀਂ ਤਾਂ ਅਸੀਂ ਤਾਂ ਤਜਰਬਾ ਕਰਨਾ ਹੈ ਕਿ ਸ਼ਾਮ ਨੂੰ ਪਤਾ ਲੱਗ ਜੂਗਾ ਵੀ ਇਹਦਾ ਕੀ ਹੈਗਾ। ਉਹ ਦੇਖੋ ਤੇਰੇ ਉਧਰ ਨੁਕਸਾਨ ਨਾ ਕਰਦੇ ਮਾਰੀਆਂ ਨੂੰ। ਠੀਕ ਹੈ ਜੀ, ਅਸੀਂ ਚੱਲਦੇ ਹਾਂ। ਤੁਸੀਂ ਦੋਸਤਾਂ ਵੀਰਾਂ ਦੇ ਰਿਵਿਊ ਸੁਣੇ ਆ, ਕੋਈ ਹੋਰ ਵੀ ਇੱਕ ਦੋ ਬੰਦੇ ਦਾ ਰਿਵਿਊ ਲੈਂਦੇ ਆ ਕਿ ਇਸ ਤੋਂ ਪਹਿਲਾਂ ਅਸੀਂ ਵੀ ਇਹ ਸਾਡਾ ਕੀ ਬਣੂਗਾ। ਸ਼ਾਮ ਨੂੰ ਲੋਕ ਕੈਸ਼ ਬਾਕਸ ਦੇ ਵਿੱਚੋਂ ਕੀ ਨਿਕਲੂਗਾ ਇਹ ਜੀ ਸ਼ਾਮ ਨੂੰ ਪਤਾ ਲੱਗੂਗਾ। ਤੇ ਹੋਰ ਇੱਕ ਦੋ ਬੰਦੇ ਤੋਂ ਪੁੱਛਦੇ ਦੱਸਦੇ ਹਾਂ। ਲਓ ਜੀ, 2:24 ਹੋ ਗਏ ਤੇ ਉਹਦੇ ਉੱਤੇ ਧੁੱਪ ਵੀ ਰੇੜੀ ਦੇ ਉੱਤੇ ਬੜੀ ਆ ਗਈ ਹੋਣੀ ਆ ਤੇ ਹਾਲ ਹਵਾਲ ਪਤਾ ਨਹੀਂ ਕੀ ਹੋਣਾ ਆ। ਚੱਲ ਕੇ ਦੇਖਦੇ ਆ। ਕਿਉਂ ਜੀ ਰਾਣਾ ਸਾਹਿਬ? ਹਾਂਜੀ, ਕੀ ਕਹਿੰਦੇ ਤੁਸੀਂ? ਉੱਥੇ ਜਾ ਕੇ ਪਤਾ ਲੱਗੇਗਾ ਵੀ ਧੁੱਪ ਹੈ ਕਿ ਛਾਂ, ਜੋ ਵੀ ਹੈ। ਤੇ ਬਾਕੀ 2-3 ਬੰਦਿਆਂ ਦੇ ਸਵੇਰੇ ਤਾਸਰਾਤ ਲਏ ਆ। ਹੁਣ ਹਬੀਬ ਸਾਹਿਬ ਆਏ ਨਾ ਕੋਲ ਤਾਸਰਾਤ ਲੈ ਲੈਣੇ ਆ। ਜੀ ਭਾਈ ਦੱਸੋ। ਤਾਸਰਾ ਜੀ ਪਹਿਲਾਂ ਤਾਂ ਤੁਹਾਡਾ ਆਈਡੀਆ ਸੁਣ ਕੇ ਹਾਸੇ ਵੀ ਰੁਕ ਰਿਹਾ ਹੈ, ਠੀਕ ਹੈ ਵੀ ਕਿਸ ਤਰ੍ਹਾਂ ਹੋ ਰਿਹਾ ਹੈ। ਬਹਰਹਾਲ ਇੱਕ ਸੋਸ਼ਲ ਐਕਸਪੈਰੀਮੈਂਟ ਹੈ ਆ, ਸੋਸ਼ਲ ਐਕਸਪੈਰੀਮੈਂਟ ਹੈ ਖਾਨ ਸਾਹਿਬ। ਇੱਕ ਐਕਟੀਵਿਟੀ ਹੈ, ਦੇਖੀ ਜਾ ਸਕਦੀ ਹੈ ਤੇ ਉਮੀਦ ਆ ਕਿ ਇਨਸ਼ਾਅੱਲਾ ਅੱਛਾ ਰਿਸਪੌਂਸ ਹੀ ਆਏਗਾ। ਇਤਨਾ ਬੁਰਾ ਰਿਸਪੌਂਸ ਨਹੀਂ ਆਉਂਦਾ ਹੈ। ਤੇ ਬਾਕੀ ਮੇਰੇ ਦੋਸਤ ਬੈਠੇ ਆ, ਚੌਧਰੀ ਖਾਲਿਦ ਮਹਿਮੂਦ ਸਾਹਿਬ। ਹਾਂਜੀ ਚੌਧਰੀ ਸਾਹਿਬ, ਤੁਸੀਂ ਦੱਸੋ ਵੀ ਅਸੀਂ ਰੇੜੀ ਲਾਈ ਆ ਇੱਕ ਨਾ ਬਗੈਰ ਉਹਦੇ ਤੋਂ ਵੀ ਉਹਦੇ ਤੇ ਕੋਈ ਤੁਸੀਂ ਕਿੱਦਾਂ ਦਾ ਹੋਏਗਾ ਹਿਸਾਬ ਕਿਤਾਬ ਤੁਹਾਡੇ ਅੰਦਾਜ਼ੇ ਦੇ? ਤੁਸੀਂ ਵੀ ਦੁਕਾਨਦਾਰ ਬੰਦੇ। ਮੈਂ ਤਾਂ ਕਹਿੰਦਾ ਵੀ ਤੇ ਲੋਕਾਂ ਨੇ ਉਂਝ ਨਹੀਂ ਡਰਦੇ ਕਿਸੇ ਨੇ ਨੇੜੇ ਲੱਗਣਾ। ਅੱਛਾ ਵੀ ਪਤਾ ਨਹੀਂ ਕਿਧਰੇ ਲੋਕੇ ਬੈਠੇ ਆ ਜਾਂ ਕੋਈ ਫੰਦੀ ਲਾਈ ਹੋਈ ਆ। ਤੇ ਉਹ ਹੁਣ ਦੇਖ ਲਓ, ਇਹ ਵੀ ਕੁਛ ਨਾ ਕੁਛ ਹੈ ਜੀ। ਇਹ ਹੈਗਾ ਆ ਤੁਹਾਡਾ ਬਿਲਕੁਲ ਹੋ। ਹਾਂਜੀ ਹਾਂਜੀ, ਤੁਸੀਂ ਦੱਸੋ ਜੀ ਉਸਤਾਦ ਜੀ। ਇੱਧਰ ਦਿਓ ਜੀ ਮੈਕ। खाना साहब ने सही क्योंकि ਮੈਕ ਥੋੜਾ ਜਿਹਾ ਨੇੜੇ ਕਰੇ। खाना साहब बड़ी देर से बिजनेस कर रहे हैं, कारोबार कर रहे हैं, इन्होंने ज़्यादा एक्सपीरियंस है लोगों के रवैये का कि ठीक है। लोग डरते भी हैं यही जगह, कोई और रौला तो नहीं है। अभी और मसला तो नहीं। ਅੱਛਾ, ਤੇ ਇਹ ਤਾਂ ਹੋ ਗਿਆ ਇਹਨਾਂ ਦਾ। ਤੁਸੀਂ ਆਪਣਾ ਵੀ ਦੱਸੋ ਨਾ। मैं तो तुहानू कल भी यही गल करी थी कि हर शे ने गवा लियो। कल जो मेरा ਬੜਾ ਖੂਬਸੂਰਤ ਜੁਮਲਾ ਸੀਗਾ। ਖਾਨ ਸਾਹਿਬ ਕਹਿ ਰਹੇ ਅੱਗੇ ਸਵੇਰੇ ਰੇੜੀ ਲਾ ਕੇ ਆਵਾਂਗੇ ਤੇ ਸ਼ਾਮ ਨੂੰ ਦੇਖਣ ਜਾਵਾਂਗੇ ਵੀ ਰੇੜੀ ਵੀ ਹੈ ਕਿ ਨਹੀਂ। ਤੇ ਉਹ ਰਾਣੇ ਭਾਈ ਦਾ ਕਮੈਂਟ ਬੜਾ ਜ਼ਬਰਦਸਤ ਸੀ ਯਾਰ। ਕਹਿ ਰਿਹਾ ਤੁਸੀਂ ਅੱਲਾ ਨਾਲ ਜ਼ਿਆਦਤੀ ਕਰ ਰਹੇ ਆ ਯਾਰ। ਇਹ ਤੁਸੀਂ ਹੁਣ ਕੀ ਕਰ ਰਹੇ ਬੰਦਿਆਂ ਦਾ ਧਿਆਨ ਲੈਣਾ ਤੁਸੀਂ ਯਾਰ। ਨਹੀਂ ਇਹ ਤਾਂ ਇੱਕ ਤਜਰਬਾ ਜੀ। ਇਹਦੇ ਵਿੱਚ ਕਿਸੇ ਦੇ ਈਮਾਨ ਦਾ ਉਹ ਕੋਈ ਨਹੀਂ ਹੈ। ਨਹੀਂ ਤੇ ਤੁਸੀਂ ਵੀ ਸਾਡੇ ਨਾਲ ਚੱਲੋ ਜੀ ਤੇ ਆਪਾਂ ਚੱਲਦੇ ਆਂ, ਦੇਖਦੇ ਆਂ ਵੀ ਉੱਥੇ ਕੀ ਸੂਰਤ ਹਾਲ ਹੈ। ਜੇ ਉਹ ਧੁੱਪੇ ਹੋਈ ਤੇ ਉਹਨੂੰ ਛਾਵੇਂ ਕਰਕੇ ਆਵਾਂਗੇ ਤੇ ਜੇ ਵਿਕ ਗਏ ਹੋਏ ਤਾਂ ਫਿਰ ਚਲੋ ਜੀ, ਚਲੋ ਚੱਲੀਏ ਜੀ। ਨਾਲੇ ਵੈਸੇ ਵੀ 4-5 ਵਜੇ ਫਿਰ ਜਿੰਨੀ ਵੀ ਹੋਈ ਤੇ ਇੱਥੇ ਲੈ ਆਵਾਂਗੇ ਫਿਰ ਰੇੜੀ ਜਿਹੜੀ ਚਲੋ ਆ ਜਾਓ ਹਣੀ। ਤਾਂ ਤਾਲਾ ਲਾਓ ਜੀ, ਤੁਸੀਂ ਵੀ ਆਓ ਨਾ ਨਾਲ ਹੀ। ਚਲੋ
ਚ ਪਏ ਆ ਜੀ? ਹਾਂਜੀ ਰਾਣਾ ਸਾਹਿਬ, ਇਹ ਤਾਂ ਅੰਬ ਮੇਰੇ ਖਿਆਲ ਆਪਣੇ ਉਵੇਂ ਦੇ ਉਵੇਂ ਪਏ ਆ ਜੀ। ਨਹੀਂ ਡੱਬੇ ਚ ਪਿਆ ਕੁਛ ਨਾ ਕੁਛ। ਉਹ ਪਹਿਲੇ ਤੋਂ ਹੀ ਹੈ ਜੀ ਹਲੇ। ਆਹੋ ਹੈ ਨਹੀਂ, ਇਹ ਤਾਂ ਉਂਝ ਹੀ ਪਏ ਆ ਹਲੇ। ਮੇਰਾ ਖਿਆਲ ਇਹ ਚਲੋ ਇਹ ਵੀ ਇੱਕ ਐਕਸਪੈਰੀਮੈਂਟ ਹੀ ਹੈ, ਸ਼ਾਮ ਨੂੰ ਚੱਕਾਂਗੇ ਵੀ ਵਿਕੇ ਕੋਈ ਨਹੀਂ ਹੈ। ਹੈ ਇਹ ਵੀ ਇੱਕ ਨਵਾਂ ਨਹੀਂ, ਉਹੀ ਜਿਹੜੀ ਉਹ ਖਾਲਦ ਨੇ ਗੱਲ ਕਰੀ ਹੈ ਨਾ, ਹਾਂ ਖਾਲਦ ਸਾਹਿਬ ਨੇ, ਕਿਉਂਕਿ ਉਹ ਮਤਲਬ 25-30 ਸਾਲ ਦਾ ਦੁਕਾਨਦਾਰ ਆ। ਹਾਂ। ਉਹ ਕਹਿੰਦਾ ਸੀਗਾ ਕਿ ਲੋਕਾਂ ਨੇ ਹੋ ਸਕਦਾ ਡਰਦੇ ਨਾ ਆਣ ਹਾਂ। ਵੀ ਇਹਨਾਂ ਨੇ ਕੋਈ ਕੈਮਰਾ ਨਾ ਲਾਇਆ ਹੋਵੇ ਜਾਂ ਹਾਂ। ਕਿਸੇ ਕੈਮਰੇ ਦੇ ਜ਼ਰੀਏ ਸਾਡੀ ਤਸਵੀਰ ਨਾ ਬਣਾ ਰਹੇ ਹੋਣ, ਜਾਂ ਸਾਨੂੰ ਇਸ ਤਰ੍ਹਾਂ ਦੀ ਵੀ ਚੀਜ਼ ਹੋ ਸਕਦੀ ਹੈ ਨਾ। पब्लिक डरी है ਪਬਲਿਕ ਦੇ ਵੱਲ ਮੈਂ ਵੀ ਪੁੱਛ ਫਿਰ ਉਧਰ ਕਰੀਏ ਜੀ। ਹਾਂ ਦੂਸਰਾ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਵੀ ਨਾ, ਇੱਧਰ ਦੇਖੋ ਨਾ ਤੁਸੀਂ, ਨਜ਼ਰ ਨਹੀਂ ਆ ਇਹ ਇੱਥੋਂ ਜਿਹੜਾ ਬੰਦਾ ਗੁਜ਼ਰ ਰਿਹਾ ਨਾ, ਹੂੰ ਇੱਥੇ ਤੋਂ ਪਾਸੇ ਜਿਹੜਾ ਨਾ ਇਹਦੇ ਇੱਥੇ ਵੀ ਸੀਗੇ ਜੀ, ਉੱਡ ਗਏ। ਨਹੀਂ ਇੱਧਰ ਕੋਈ ਨਹੀਂ ਸੀ। ਆ ਦੇਖੋ ਥੱਲੇ ਹੈ ਜੀ ਸਾਰਾ ਕੁਝ। ਉਹ ਕੀ ਹੈ, ਉਹ ਉੱਥੇ ਜਦੋਂ ਮੈਂ ਜਿੱਥੇ ਮੋਟਰਸਾਈਕਲ ਵਾਲੇ ਦੇ ਕੋਲ ਆਇਆ ਨਾ, ਇੱਥੇ ਕਰਕੇ ਮੈਨੂੰ ਇਹ ਨਜ਼ਰ ਆਇਆ। ਚਲੋ ਬਾਹਰ ਦੇਖੋ ਪੜ੍ਹੇ ਲਿਖੇ ਬੰਦੇ ਨੂੰ ਤੁਸੀਂ ਟਾਰਗੇਟ ਕਰਨਾ ਨਾ, ਤੇ ਇੱਥੇ ਇੱਕ ਹੁੰਦਾ ਉਹਦੇ ਲਿਖਿਆ ਹੁੰਦਾ ਸੈਲਫ ਸਰਵਿਸ ਜਾਂ ਖੁਦ ਦੁਕਾਨਦਾਰੀ ਜਾਂ ਕੋਈ ਇੰਜ ਦਾ ਨਾ ਕੋਈ ਸਿਸਟਮ ਹੁੰਦਾ। ਫਿਰ ਅੰਬ ਦਾ ਕੁਝ ਲਿਖਿਆ ਹੁੰਦਾ ਕਿ ਇਹਦਾ ਮੇਰਾ ਖਿਆਲ ਅੰਬ ਵੀ ਤੁਸੀਂ ਚਿੱਟਾ ਚੌਂਸਾ ਲਾਇਆ ਹੈ, ਹੈਨਾ? ਹਾਂ ਚਲੋ ਜੀ, ਇੱਥੇ ਗਰਮੀ ਜਿੱਦਾਂ ਨਹੀਂ ਉਧਰ ਕਰੀਏ ਇਹਨੂੰ। ਚਿੱਟਾ ਚੌਂਸਾ ਹੈ ਨਾ। ਲੋ ਜੀ, ਰੇੜੀ ਜਿਹੜੀ ਆ ਨਾ ਅੰਬਾਂ ਦੀ, ਜੂਨ ਦੀ ਤੂੰ ਆ, ਜਿੱਦਾਂ ਅਸੀਂ ਛੱਡ ਕੇ ਗਏ ਸੀ ਉਦਾਂ ਹੀ ਆ ਬਿਲਕੁਲ। ਮੇਰਾ ਖਿਆਲ ਆ ਕੋਈ ਕਿਲੋ 1.5 ਕਿਲੋ ਅੰਬ ਜਿਹੜੇ ਹਲੇ ਤੱਕ ਵਿਕੇ। ਪਤਾ ਨਹੀਂ ਲੋਕ ਡਰ ਰਹੇ ਆ ਵੀ ਖਰੀਦਦਾਰੀ ਤੋਂ, ਜਾਂ ਲੋਕ ਉਹ ਭਾਈਆ ਇੱਥੇ ਬੈਠਾ ਆ ਜਿਹੜਾ ਨਾ, ਉਹਨੂੰ ਪੁੱਛਦੇ ਆ ਜੀ ਸਰਦਾਈ ਵਾਲੇ ਨੂੰ ਵੀ ਆਖਰ ਇੱਥੇ ਉਹਨੇ ਤਾਂ ਦੇਖਿਆ ਹੀ ਹੋਣਾ ਕੋਈ ਗਾਹਕ ਵਗੈਰਾ। ਉਹ ਸਰਦਾਈ ਵਾਲੀ ਇੱਥੇ ਇੱਕ ਦੁਕਾਨ ਹੈਗੀ ਆ ਨੇੜੇ, ਇੱਧਰ ਪੰਪ ਹੈਗਾ। ਹੋਰ ਇਹ ਕੋਈ ਐਡੀ ਰਾਣਾ ਸਾਹਿਬ ਐਡੀ ਆਪਾਂ ਕਿਸੇ ਇਹੋ ਜਿਹੀ ਜਗ੍ਹਾ ਤਾਂ ਲਾਇਆ ਨਹੀਂ ਹੋਇਆ। ਹਾਂ ਬਿਲਕੁਲ, ਹਾਂ ਬਹੁਤ ਉਜਾੜ ਜਗ੍ਹਾ ਤਾਂ ਨਹੀਂ ਹੈ। ਹਾਂ ਤੇ ਇੱਥੇ ਸਰਦਾਈ ਵਾਲੇ ਕੋਲੋਂ ਪਤਾ ਲੱਗ ਸਕਦਾ ਵਾ ਹੂੰ ਕਿ ਇਹ ਨਾ ਵੀ ਕਿਆ ਹੈ, ਲੋਕ ਜੇ ਰੁਕਦੇ ਆ ਤੇ ਕਿਤੇ ਵੀ ਉਹ ਨਹੀਂ ਵੀ ਕਿਉਂ ਕਿਉਂ ਨਹੀਂ ਹੁਣ ਤੱਕ ਕਿਉਂ ਨਹੀਂ ਖਰੀਦਦਾਰੀ, ਹਾਂ ਰੁਕਦੇ ਹੀ ਨਹੀਂ ਰੁਕੇ ਨਹੀਂ ਹੈ ਜਾਂ ਰੁਕ ਕੇ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਮਾਲ ਕਿਹਾ ਹੋਵੇ ਰੁਕ ਕੇ। ਹਾਂ ਉਹੀ ਮੈਂ ਕਰਾਂ ਕਿ ਜੀ ਕੋਈ ਬੰਦਾ ਹੈ ਇੱਥੇ ਕਿ ਨਹੀਂ ਹੈ, ਜਾਂ ਰੁਕਣ ਤੋਂ ਬਾਅਦ ਉਹਨਾਂ ਨੇ ਕੋਈ ਦੇਖ ਕੇ ਜੋ ਵੀ ਹੈ ਤਾਂ ਉਹਨਾਂ अब क्या रिस्पांस है ਇਸ ਐਕਸਪੈਰੀਮੈਂਟ ਦਾ ਐਂਡ ਰਿਜ਼ਲਟ ਤਾਂ ਫਿਰ ਜ਼ਾਹਿਰ ਇਹਨਾਂ ਚੀਜ਼ਾਂ ਤੋਂ ਬਾਅਦ ਹੀ ਪਤਾ ਲੱਗੇਗਾ। ਚਲੋ ਆਓ ਜੀ ਚੱਲੀਏ। ਚਲੋ ਚਲੋ ਲਓ ਜੀ, ਸ਼ਾਮ ਦੇ 6 ਵੱਜ ਗਏ ਆ ਤੇ ਅਸੀਂ ਪਹੁੰਚ ਗਏ ਆ ਆਪਣੀ ਰੇੜੀ ਦੇ ਕੋਲ। ਦੇਖਦੇ ਆ ਵੀ ਇਹਦੇ ਤੋਂ ਕਿੰਨੇ ਲੋਕਾਂ ਨੇ ਖਰੀਦਦਾਰੀ ਕੀਤੀ ਆ, ਕਿੰਨੇ ਕੰਮ। ਕਿਉਂ ਜੀ ਰਾਣਾ ਸਾਹਿਬ, ਮੈਨੂੰ ਤਾਂ ਇੰਨਾ ਕੋਈ ਨਹੀਂ ਲੱਗ ਰਿਹਾ, ਕੋਈ ਮਾਲ ਉਦਾਂ ਦਾ ਹੀ ਲੱਗ ਰਿਹਾ ਹੈ। ਬਲਕਿ ਉਹ ਤਰਤੀਬ ਹੀ ਰਾਣਾ ਸਾਹਿਬ ਮੈਂ ਕਿਹਾ ਕੋਈ ਲਾ ਲਓ ਇੱਥੇ ਨਾ। ਮੈਂ ਕਿਹਾ ਹਲੇ ਤਾਂ ਅੰਬਾਂ ਦੀ ਤਰਤੀਬ ਹੀ ਨਹੀਂ ਵਿਗੜੀ ਹੈ, ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਹੀ ਆ। ਚਲੋ ਦੇਖਦੇ ਆ। ਇਹ ਵੀ ਰਾਣਾ ਸਾਹਿਬ ਗੱਲ ਸੁਣੋ ਮੇਰੀ, ਪਹਿਲਾਂ ਪੈਸੇ ਦੇਖੋ ਨਾ ਕਿੰਨੇ ਆ, ਫਿਰ ਮੈਂ ਗੱਲ ਕਰਦਾ, ਮੈਂ ਦੱਸਦਾ ਵੀ ਇਹ ਵੀ ਹਿਸਾਬ ਦੇ। ਲਓ ਜੀ, ਆਹ ਪਏ ਅੰਬ ਆਪਣੇ, ਨਹੀਂ ਜਿੰਨੀ ਵਿਕਰੀ ਹੋਈ ਦੇਖ ਲਓ ਵੀ ਕਿੰਨੇ ਜਿਹੜਾ ਆ ਵਿਕਰੀ ਜਿਹੜੀ ਇੱਧਰ ਆ ਨਾ, ਬਾਵਾ 500 ਦੇ ਵਿੱਚੋਂ ਨੋਟ ਨਿਕਲ ਰਿਹਾ। ਹਾਂ ਹਾਂ ਇੱਥੇ ਬਾਹਰ ਰੱਖੋ ਇਹਨਾਂ ਨੂੰ ਜਰਾ, ਗਿਣਤੀ ਮਾਰੋ। ਇਹ 2-2 ਕਿਲੋ ਵਾਲੇ ਆ ਜਿਹੜਾ ਲੱਗਦਾ। ਹੈ 2-2 ਕਿਲੋ ਵਾਲੇ ਆ ਮੈਂ ਕਿਹਾ। ਚਲੋ ਕਰੋ। ਅਮਜਦ ਆ ਜਾ ਇੱਧਰ, ਤੂੰ ਵੀ ਆ ਬਈ। ਆਪਾਂ ਰੇੜੀ, ਅਮਜਦ ਵੀ ਪਹੁੰਚ ਗਿਆ ਜੀ, ਉਹਨੂੰ ਅਸੀਂ ਕਿਹਾ ਸੀ ਵੀ ਆ ਜਾ ਰੇੜੀ ਲੈ ਕੇ ਜਾਣੀ ਆ। ਦੇਖੋ ਜੀ ਲੋਕੀ 10-10 ਵਾਲੇ ਹੈ 10-10 ਵਾਲੇ ਵੀ ਦੇ ਕੇ ਗਏ ਆ, ਯਾਨੀ ਕਿ ਹਾਂਜੀ ਹਾਂਜੀ। ਫਿਰ ਗੱਲਾਂ ਜੋ ਹੋਇਆ ਜੀ। ਹਾਂ ਨਹੀਂ ਪੂਰਾ ਜਿਹੜਾ ਨਾ ਹੈ ਪੂਰਾ ਹੈ ਜੀ ਹਿਸਾਬ ਕਿਤਾਬ ਜੀ। ਮੈਂ ਗਿਣਨੇ ਸ਼ੁਰੂ ਕਰਨਾ ਵਾ। एक 2 3 4 5 2500 26 27 28 29 30 3000 ਹਾਂਜੀ ਤੇ 3 4 5 6 7 8 9 10 3100 ਰੁਪਈਆ ਜੀ। 3100 ਰੁਪਈਆ। ਲਓ ਜੀ,
3100 ਰੁਪਇਆ ਬਣਿਆ ਆ, ਪਰ ਮੇਰਾ ਖਿਆਲ ਆ ਵੀ ਬਿਲਕੁਲ ਬੰਦਿਆਂ ਨੇ ਜਿੰਨਾ ਵੀ ਲਿਆ ਨਾ ਲਿਆ ਇਮਾਨਦਾਰੀ ਨਾਲ ਆ। ਬਿਲਕੁਲ ਕੋਈ ਰੇੜੀ ਦਾ ਨੁਕਸਾਨ ਨਹੀਂ, ਕੋਈ ਅੰਬਾਂ ਦਾ ਨੁਕਸਾਨ ਨਹੀਂ, ਬੜੇ ਪਿਆਰ ਨਾਲ। ਬਲਕਿ ਇਹ ਤੁਸੀਂ ਦੇਖੋ ਕਿ 3100 ਦੇ ਅੰਬ, ਇਹ ਕੋਈ 6 ਕਿਲੋ ਅੰਬ ਜਿਹੜਾ ਹੈ ਨਾ, 6 ਕਿਲੋ ਨਹੀਂ ਬਲਕਿ ਇਹ 10 12 ਹਾਂ 12 ਦੂਣਾ 24 12 5 12 ਕਿਲੋ ਅੰਬ। ਹਾਂ 12 ਕਿਲੋ ਆਵੇ, ਲੇਕਿਨ ਰੇੜੀ ਦੀ ਤਰਤੀਬ ਨਹੀਂ, ਯਾਨੀ ਕਿ ਜਿਹੜਾ ਵਾ ਨਾ ਇਹ ਵੀ ਲੋਕਾਂ ਨੇ ਬੜੇ ਪਿਆਰ ਮੁਹੱਬਤ ਨਾਲ ਜਿਹੜਾ ਵਾ ਨਾ ਪਾਏ ਆ, ਖਲਾਰਾ ਨਹੀਂ ਪਾਇਆ ਹੈ। ਤੇ ਇਸ ਹਿਸਾਬ ਸਿਰ ਤਾਂ ਯਾਨੀ ਕਿ ਜਿਹੜਾ ਬੜਾ ਅੱਛਾ ਤਜਰਬਾ ਰਿਹਾ ਵਾ ਕਿ ਇਹਦੇ ਸਾਡੇ ਕੋਲ ਕੋਈ 54 ਕਿਲੋ ਅੰਬ ਹੈ ਸੀ, ਤੇ ਇਸ ਚ ਤਕਰੀਬਨ ਜਿਹੜੇ ਨਾ 12 ਕਿਲੋ ਅੰਬ 12-13 ਕਿਲੋ ਅੰਬ ਜਿਹੜੇ ਆ ਨਾ ਇਹ ਗਏ ਆ। ਤੇ ਰਾਣਾ ਸਾਹਿਬ ਅੱਛਾ ਆਪਾਂ ਮੁੰਡੇ ਕੋਲ ਚੱਲਦੇ ਆ, ਉਹਦੇ ਨਾਲ ਗੱਲਬਾਤ ਕਰਦੇ ਆ। ਉਹ ਸਰਦਾਈ ਵਾਲਾ ਨਹੀਂ ਮੁੰਡਾ ਜਿਹੜਾ ਉਹਦੇ ਲਾਗੇ ਸੀਗਾ, ਉਹਦੇ ਤੋਂ ਪੁੱਛਦੇ ਆ, ਉਹਨੇ ਕੋਈ ਅੱਜ ਦੀ ਕਾਰਗੁਜ਼ਾਰੀ ਦੇਖੀ ਹੋਣੀ ਆ ਵੀ ਕੀ ਹਿਸਾਬ ਕਿਤਾਬ ਸੀ ਲੋਕਾਂ ਨੇ, ਵੀ ਯਾਨੀ ਕਿ ਲੋਕਾਂ ਨੇ ਖਰੀਦਿਆ ਜ਼ਿਆਦਾ ਕਿਉਂ ਨਹੀਂ। ਹਾਂ ਅੱਛਾ ਇੱਕ ਹੋਰ ਆ, ਅਸੀਂ ਇਹਦੇ ਕਰਦੇ ਹਾਂ, ਲੇਕਿਨ ਅਸੀਂ ਇਹਨਾਂ ਅੰਬਾਂ ਦਾ ਨਾ ਹੁਣ ਵਜ਼ਨ ਵੀ ਕਰ ਲੈਂਦੇ ਆ ਕਿ ਸਾਨੂੰ ਇੱਕ ਅੰਦਾਜ਼ਾ ਹੋਵੇ ਕਿ ਇਹ ਕਿੰਨੇ ਅੰਬ ਜਿਹੜੇ ਆ ਨਾ ਸਾਡੇ। ਨਹੀਂ ਰਾਣਾ ਸਾਹਿਬ ਅੰਬ 12 ਕਿਲੋ ਹੀ ਗਏ ਆ। ਅੱਛਾ ਹਾਂ ਇਹ ਦੇਖ ਰਹੇ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ, ਇਹ ਦੇਖ ਰਹੇ ਐਵੇਂ ਆਪਾਂ ਇਹਨੂੰ ਕੋਈ ਨਹੀਂ ਜ਼ਰੂਰਤ। ਇਹ ਸਵੇਰ ਆਪਾਂ ਰਸ਼ ਵਾਲੀ ਜਗ੍ਹਾ ਚ ਲਾਵਾਂਗੇ, ਦੁਬਾਰਾ ਤੋਂ ਇੱਕ ਨਵਾਂ ਤਜਰਬਾ, ਤੇ ਨਾਲੇ ਇੱਥੇ ਅਸੀਂ ਸਾਈਡਾਂ ਦੇ ਉੱਤੇ ਸਵੇਰ ਨੂੰ ਜਿਹੜਾ ਫਲੈਕਸ ਜਾਂ ਬੈਨਰ ਜਿਹੜਾ ਲਿਖਾ ਕੇ, ਇਹਦੇ ਚ ਇਹ ਵੀ ਬੜੀ ਹੈ ਸੀ ਕਿ ਬਹੁਤ ਦੂਰ ਤੋਂ ਨਹੀਂ ਨਜ਼ਰ ਆਉਂਦਾ ਹੈ। ਤੇ ਆਪਾਂ ਜੀ ਆਓ ਮੁੰਡੇ ਕੋਲ ਚੱਲਦੇ ਆ, ਉਹਦੇ ਕੋਲ ਪੁੱਛਦੇ ਆ। ਹਾਂਜੀ ਰਾਣਾ ਸਾਹਿਬ ਕੀ ਹਾਲ ਹੈ? ਅੱਛਾ ਹੁਣ ਮੁਜਾਹਦ ਭਾਈ ਨਾਲ ਪੁੱਛਦੇ ਆ ਕਿ ਇਹ ਰਹੇ ਆ ਇੱਥੇ ਮੌਜੂਦ, ਵੀ ਕੀ ਹੋਇਆ। ਅਸੀਂ ਤਾਂ ਰੇੜੀ ਲਾ ਕੇ ਗਏ ਸੀ ਚਲੇ। ਇਹ ਕਿੰਨੀ ਦੂਰ ਦੀ ਰੇੜੀ ਤੋਂ? ਤਕਰੀਬਨ ਵਾਵਾ ਦੂਰ। ਹਾਂ ਇਹ ਵਾਵਾ 2 ਕਨਾਲਾਂ ਹੈਗੀਆਂ, 2 ਕਨਾਲਾਂ ਦਾ ਫਾਸਲਾ। ਅੱਛਾ ਅਮਜਦ ਭਾਈ ਦੱਸੋ ਵੀ ਇਹ ਕਿ ਕਿੰਨੇ ਕ ਬੰਦੇ ਯਾਨੀ ਕਿ ਜਿਹੜਾ ਵਾ ਨਾ ਅੰਬ ਲੈ ਕੇ ਗਏ ਜਾਂ ਰੁਕਦੇ ਰਹੇ, ਕੀ ਹੋਇਆ ਕਿ ਬਈ ਕੋਈ ਜ਼ਿਆਦਾ ਲੈ ਗਿਆ ਹੋਵੇ ਤੁਹਾਡੇ ਖਿਆਲ? ਮਾਸ਼ਾਅੱਲਾ ਅੰਬ ਵਿਕੇ ਵੀ ਹਾਂ, ਨਾਲੇ ਇਸ ਤੋਂ ਖੁਸ਼ੀ ਦੀ ਗੱਲ ਹੈ ਸਾਡਾ ਆਪਣਾ ਪਿੰਡ ਰਹਿਮੇ ਸ਼ਾਹ ਦਾ ਫਖਰ ਆਇਆ ਸੀ ਅਮਜਦ ਸਰੋਇਆ, ਉਹਨਾਂ ਨੇ ਵੀ ਆ ਕੇ ਮਾਸ਼ਾਅੱਲਾ ਵਲੌਗ ਵੀ ਬਣਾਇਆ ਹੈ। ਅੱਛਾ ਉਹਨਾਂ ਨੇ ਅੰਬ ਨਹੀਂ ਖਰੀਦੇ, ਹੋਰ ਵੀ ਕੋਈ ਗੱਡੀਆਂ ਵਾਲੇ ਐਸੇ ਆਏ ਆ ਜਿਨ੍ਹਾਂ ਨੇ ਅੰਬ ਨਹੀਂ ਖਰੀਦੇ, ਉਹਨਾਂ ਨੇ ਖਾਲੀ ਵਲੌਗ ਹੀ ਬਣਾਇਆ, ਉਹਨਾਂ ਨੇ ਅੰਬ ਨਹੀਂ ਖਰੀਦੇ। ਤੇ ਮੈਂ ਗਿਆ ਸੀ ਥੋੜਾ ਸਾਈਡ ਤੇ, ਉਹ ਆਇਆ ਤਾਂ ਇੱਕ ਕੁੜੀ ਆਪਣੇ 2 ਕਿਲੋ ਅੰਬ ਖਰੀਦ ਰਹੀ ਸੀ, ਉਹਨੇ ਆਪਣੇ ਤੋਲਿਆ ਤੇ ਟਰੱਕ ਰੁਕ ਗਿਆ, ਉਹਨੇ ਕਿਹਾ ਦੁਕਾਨਦਾਰ ਕਿੱਥੇ? ਉਹਨੇ ਕਿਹਾ ਤੂੰ ਪੈਸੇ ਲਿਆ, ਮੈਂ ਤੈਨੂੰ ਤੋਲ ਕੇ ਦੇਂਦੀ ਆ। ਫਿਰ ਮੈਂ ਉੱਥੋਂ ਦੇਖਿਆ, ਮੈਂ ਕਿਹਾ ਕੀ ਕਰ ਰਹੇ ਹੋ? ਕਹਿ ਰਿਹਾ ਭਾਈ ਨੂੰ ਅੰਬ ਦੇ ਰਿਹਾ। ਮੈਂ ਕਿਹਾ ਪੈਸੇ ਤਾਂ ਸੁੱਟ ਦਿਆ। ਕਹਿੰਦਾ ਜਦੋਂ ਅੱਲਾ ਦੇਖ ਰਿਹਾ ਤੇ ਫਿਰ ਅਸੀਂ ਪੈਸੇ ਗੱਲੇ ਚ ਸੁੱਟਣੇ ਨੇ, ਤੇ ਬੰਦਾ ਤਾਂ ਕੋਈ ਨਹੀਂ ਦੇਖ ਰਿਹਾ। ਨਹੀਂ ਜੀ ਮਾਸ਼ਾਅੱਲਾ ਚੰਗਾ ਬਿਜ਼ਨਸ ਹੈ, ਅੱਲਾ ਦਾ ਸ਼ੁਕਰ ਹੈ, ਕੋਈ ਇਦਾਂ ਦਾ ਉਹ ਨਹੀਂ ਹੋਇਆ। ਕਈ ਲੋਕ ਸੀ ਜਿਹੜੇ ਆਪੇ ਤੋਲ ਕੇ ਲੈ ਗਏ ਨੇ, ਤੇ ਕਈਆਂ ਨੇ ਆਵਾਜ਼ ਦਿੱਤੀ ਹੈ ਕਿ ਭਈ ਅਸੀਂ ਇਸ ਤਰ੍ਹਾਂ ਨਹੀਂ ਲੈਣਾ, ਇੱਧਰ ਆਓ ਸਾਨੂੰ ਤੋਲ ਕੇ ਦਿਓ। ਫਿਰ ਮੈਂ ਉੱਥੇ ਰੇੜੀ ਖੜੀ ਸੀ, ਮੈਂ ਫਿਰ ਬਾਰ-ਬਾਰ ਮੁਸ਼ਕਿਲ ਹੁੰਦਾ। ਇਹਦੇ ਚ ਗੱਲ ਇਹ ਵੀ ਠੀਕ ਹੈ ਕਿਉਂਕਿ ਸਾਡੇ ਬਹੁਤ ਸਾਰੇ, ਕਿਉਂਕਿ ਦਿਹਾਤੀ ਏਰੀਆ ਵਾ, ਬਹੁਤ ਸਾਦਾ ਲੋਕ ਆ, ਇਹਨੂੰ ਬਹੁਤ ਸਾਰੇ ਲੋਕਾਂ ਨੂੰ ਤੋਲਣ ਦਾ ਵੀ ਨਹੀਂ ਪਤਾ ਹੈ। ਹਾਂਜੀ ਉਹ ਕਈ ਵਾਰ ਨਾ ਕੰਡਾ ਅੜ ਜਾਂਦਾ ਸੀ, ਉਹ ਤਾਂ ਕਰਕੇ ਕਹਿੰਦੇ ਸੀ ਕੰਡਾ ਠੀਕ ਨਹੀਂ, ਇਹ ਉਹ ਨਾ ਪਰਾਂ। ਫਿਰ ਸਹੀ ਤੇਰੇ ਕੋਲ ਬੰਦੇ ਆਏ ਵੀ ਦੁਕਾਨਦਾਰ ਹੋਣ, ਤੂੰ ਅੱਗੇ ਦੱਸ ਰਿਹਾ ਸੀਗਾ ਵੀ ਦੁਕਾਨਦਾਰ ਨਹੀਂ ਅਸੀਂ ਲੈਂਦੇ ਨਹੀਂ। ਹਾਂਜੀ ਕਈ ਬੰਦੇ ਆਏ, ਉਹਨਾਂ ਨੇ ਕਿਹਾ, ਨਾਲੇ ਮਾਸ਼ਾਅੱਲਾ ਅਮਜਦ ਸਰੋਇਆ ਆਪ ਆਇਆ, ਕਹਿ ਰਿਹਾ ਯਾਰ ਅੰਬਾਂ ਦੀ ਰੇੜੀ ਕਿੰਨੇ ਲਾਈ ਹੈ? ਮੈਂ ਕਿਹਾ ਤੁਹਾਨੂੰ ਨਹੀਂ ਪਤਾ? ਕਹਿ ਰਹੇ ਹਾਂ। ਮੈਂ ਕਿਹਾ ਉਹ ਰਾਣੇ ਸਾਹਿਬ ਨੇ ਲਾਈ ਹੈ, ਰਾਣੇ ਖਾਲਿਦ ਨੇ। ਕਹਿ ਰਹੇ ਉਹ ਫਿਰ ਗਾਈਆਂ ਲੈ ਜਾ ਰਹੇ ਨੇ, ਸ਼ੁਕਰ ਕੀਤਾ ਉਹਨਾਂ ਨੇ, ਕਿਹਾ ਅੰਬ ਲੈ ਲਓ ਅੰਬ ਲੈ ਲਓ। ਉਹਨਾਂ ਨੇ ਮਾਸ਼ਾਅੱਲਾ ਵਲੌਗ ਵੀ ਬਣਾਇਆ ਤੇ ਮਾਸ਼ਾਅੱਲਾ ਚੰਗੀ ਰੌਣਕ ਲੱਗੀ ਰਹੀ। ਇਤਨਾ ਦੁਕਾਨਦਾਰ ਨਹੀਂ ਆਏ ਜਿਤਨਾ ਗੱਡੀਆਂ ਵਾਲੇ ਰੋਕ ਕੇ ਵਲੌਗ ਬਣਾਇਆ। ਅੱਛਾ ਅੱਛਾ ਵਾਹ ਵਾਹ, ਯਾਨੀ ਕਿ ਠੀਕ ਹੈ, ਰੌਣਕ ਲੱਗੀ ਰਹੀ ਹੈ। ਹਾਂਜੀ ਉੱਥੇ ਤੱਕ ਗੱਡੀ ਜਾਂਦੀ ਸੀ, ਉੱਥੋਂ ਫਿਰ ਉਹਨਾਂ ਨੇ ਵਾਪਸ ਉਹਨਾਂ ਨੇ ਆ ਕੇ ਵਲੌਗ ਬਣਾਉਣਾ। ਫਿਰ ਮੈਂ ਜਾਂਦਾ ਸੀ, ਮੈਂ ਕਹਿੰਦਾ ਅੰਬ ਲੈਣੇ, ਇੱਕ ਭਾਈ ਨੇ ਤਾਂ ਮੈਨੂੰ ਲੱਗਦਾ 200-300 ਰੁਪਇਆ ਵੈਸੇ ਹੀ ਸਿੱਟਿਆ ਗੱਲੇ 'ਚ, ਉਹਨੇ ਵਲੌਗ ਬਣਾਇਆ। ਫਿਰ ਮੈਂ ਗਿਆ, ਮੈਂ ਜਾ ਕੇ ਦੇਖਿਆ, ਮੈਂ ਕਿਹਾ ਵੀ 500-500 ਵਾਲੇ ਪੈਸੇ ਉਹਨੇ ਜੇਬ ਤਾਂ ਨਹੀਂ ਸੁੱਟਿਆ, ਉਹਨੇ 500 ਵਾਲਾ ਸ਼ਾਇਦ ਸੁੱਟਿਆ, 200-250 ਰੱਖਿਆ ਤੇ 200-250 ਚੱਕ ਕੇ ਨਾ ਜੇਬ ਪਾਇਆ। ਮੈਂ ਇਸ ਗੱਲ ਤੇ ਹੈਰਾਨ ਸੀ, ਮੈਂ ਕਿਹਾ 500-500 ਵਾਲੇ ਲੈ ਗਿਆ। ਮੈਂ ਕਿਹਾ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਰਾਣਾ ਸਾਹਿਬ, ਮੈਂ ਗੱਲ ਨੂੰ ਮੁਕਾਵਾਂ। ਲੋ ਜੀ ਅੱਜ ਦਾ ਤਜਰਬਾ ਮੇਰੇ ਹਿਸਾਬ 'ਚ ਬਹੁਤ ਚੰਗਾ ਰਿਹਾ। ਹਾਂ ਵੀ ਗੱਲ ਅਸੀਂ ਦੇਖਣਾ ਕੀ ਸੀਗਾ ਵੀ ਲੋਕ ਕੋਈ ਇਹੋ ਜਿਹਾ ਅਮਲ ਤਾਂ ਨਹੀਂ ਕਰਦੇ ਵੀ ਇਹਨੂੰ ਅੰਬ ਲੈ ਜਾਣਗੇ ਜਾਂ ਰੇੜੀ ਲੈ ਜਾਣਗੇ ਜਾਂ ਪੈਸੇ, ਇਹੋ ਜੀ ਕੋਈ ਗੱਲ ਨਹੀਂ। ਸਾਨੂੰ ਇਹ ਡਰਾਇਆ ਜੋ ਕਹਿੰਦੇ ਤੁਹਾਡੀ ਰੇੜੀ ਨਹੀਂ ਲੱਭਣੀ। ਹਾਂ ਜਿਹੜੇ ਲੋਕਾਂ ਦੇ ਅਸੀਂ ਤੁਹਾਡੇ ਨਾਲ ਵਿੱਚ ਪਹਿਲੇ ਤੁਸੀਂ ਦੇਖਿਆ ਹੀ ਆ, ਬਾਈ ਹਬੀਬੁੱਲਾ ਵੀ, ਖਾਲਦ ਸਾਹਿਬ ਵੀ, ਰਜਬ ਅਲੀ ਵੀ, ਉਬਾਲਾ ਵੀ, ਤੁਸੀਂ ਸਾਰਿਆਂ ਦੇ ਉਹ ਜਿਹੜੇ ਕਮੈਂਟ ਆ ਉਹ ਦੇਖੋ ਵੀ ਉਹ ਕੀ ਕਹਿੰਦੇ ਸੀ, ਲੇਕਿਨ ਇਦਾਂ ਦਾ ਕੁਝ ਵੀ ਨਹੀਂ ਹੋਇਆ। ਇਹ ਮੁੰਡਾ ਇੱਥੋਂ ਤਕਰੀਬਨ 2 ਕਨਾਲਾਂ ਦੇ ਫਾਸਲੇ ਤੇ ਆ, ਮੁਜਾਹਦ ਇੱਥੇ ਇਹਦੇ ਉਹ ਆ, ਇਹ ਦੇਖਦਾ ਰਿਹਾ ਹੈਗਾ। ਇਹ ਚਸ਼ਮਦੀਦ ਗਵਾਹ ਹੈ ਇਸ ਗੱਲ ਦਾ ਵੀ ਲੋਕਾਂ ਨੇ ਅੰਬ ਲਏ ਨਹੀਂ,
ਉਹਨਾਂ ਨੇ ਤੋਲੇ ਨੇ, ਉਹਨਾਂ ਨੇ ਕਿਹਾ ਅਸੀਂ ਦੁਕਾਨ ਤੋਂ ਬਗੈਰ ਤੋਲਣਾ ਕੋਈ ਨਹੀਂ। ਇਹ ਵੀ ਇੱਕ ਇਮਾਨਦਾਰੀ ਦਾ ਰਾਣਾ ਸਾਹਿਬ ਹਿੱਸਾ ਆ। ਬਿਲਕੁਲ ਨਹੀਂ ਹੈ ਦੁਕਾਨਦਾਰ ਅਸੀਂ ਨਹੀਂ ਤੋਲਣਾ। ਨਹੀਂ ਅੱਛਾ, ਤੋਲਣਾ। ਮੈਂ ਹੈਰਾਨ, ਤੁਸੀਂ ਦੇਖੋ ਕਿ 12 ਕਿਲੋ ਅੰਬ, ਤੇ ਅੰਬਾਂ ਦੀ ਤਰਤੀਬ ਦੇਖ ਲਓ। ਮੈਂ ਕਹਿ ਰਿਹਾ ਵਿਗਾੜ ਦਿੰਦੇ ਆ। ਅੱਛਾ ਉਹ ਕੀ ਵਜ੍ਹਾ, ਉਹਦੀ ਵਜ੍ਹਾ ਮੈਂ ਦੱਸਦਾ ਰਾਣਾ ਸਾਹਿਬ। ਇੱਥੇ ਅੰਬ ਸਾਰੇ ਚੰਗੇ ਅੰਬ ਸੀਗੇ, ਕੁਆਲਿਟੀ ਅੰਬਾਂ ਦੀ ਬਹੁਤ ਚੰਗੀ ਸੀ। ਇਸ ਵਜ੍ਹਾ ਤੋਂ ਅੰਬ ਜਿਹੜਾ ਆ ਲੋਕ ਜਿਹੜਾ ਵੀ ਤੋਲਿਆ ਨਾ ਉਹਨੇ ਸਹੀ ਇਸ ਤਰ੍ਹਾਂ ਹੀ ਤੋਲਿਆ ਗਿਆ। ਬਹਰਾਲ ਜੀ ਬਹੁਤ ਚੰਗਾ ਤਜਰਬਾ ਰਿਹਾ। ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿੱਦਾਂ ਦੇ ਰਿਹਾ, ਤੇ ਕੱਲ ਨੂੰ ਅਸੀਂ ਇਹ ਰਸ਼ ਦੇ ਵਿੱਚ ਜਿਹੜੀ ਹੈ ਇਹਦੇ ਉੱਤੇ ਇੱਕ ਅੱਧੀ ਹੋਰ ਪੇਟੀ ਲੈ ਕੇ ਨਾ ਜੀ, ਜਿੰਨੇ ਕਿ ਗਏ ਆ 2 ਪੇਟੀਆਂ ਹੋਰ ਲੈ ਕੇ ਕੱਲ ਨੂੰ ਰਸ਼ ਦੇ ਵਿੱਚ ਲਾਵਾਂਗੇ ਤੇ ਦੇਖਦੇ ਆ ਕੀ ਬਣਦਾ। ਤੇ ਆਖਰ ਦੇ ਉੱਤੇ ਉਹੀ ਗੱਲ ਲੱਗੀ ਆ ਵੀ ਪੰਜਾਬੀ ਜਿੱਥੇ ਕਿਤੇ ਵੀ ਬੈਠਾ, ਪੰਜਾਬੀ ਜਿੱਥੇ ਕਿਤੇ ਵੀ ਬੋਲੀ ਜਾਂਦੀ ਆ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।